ਮੈਂ ਆਪਣੇ ਬਾਲਾਂ ਨਾਲ ਬੇਕਰੀ ਦੀ ਇੱਕ ਦੁਕਾਨ ਵਿੱਚ ਵੜਿਆ ਤੇ ਸਾਹਮਣੇ ਲੱਗਾ ਬੋਰਡ ਵੇਖ ਕੇ ਮੈਂ ਹੈਰਾਨ ਰਹਿ ਗਿਆ। ਹੈਰਾਨੀ ਬੋਰਡ ਦੇ ਉੱਤੇ ਲਿਖੀ ਇਬਾਰਤ ਪੜ੍ਹ ਕੇ ਹੋਈ ਸੀ। ਮੈਂ ਭੁੱਲ ਗਿਆ ਕਿ ਮੈਂ ਇੱਥੇ ਆਪਣੇ ਬਾਲਾਂ ਨੂੰ ਚੀਜ਼ਾਂ ਦਵਾਉਣ ਵਾਸਤੇ ਲਿਆਇਆ। ਬਾਲ ਚੀਜ਼ਾਂ ਪਸੰਦ ਕਰਦੇ ਪਏ ਸਨ ਤੇ ਮੈਂ ਇਹ ਇਬਾਰਤ ਪੜ੍ਹਦਾ ਪਿਆ ਸਾਂ। ਲਿਖਿਆ ਹੋਇਆ ਸੀ ਕਿ ਇਸ ਦੁਕਾਨ ਤੋਂ ਤੁਸੀਂ ਆਪਣੇ ਬਾਲਾਂ ਵਾਸਤੇ ਜੀ ਭਰ ਕੇ ਖਰੀਦਦਾਰੀ ਕਰੋ, ਪੈਸੇ ਅਸੀਂ ਤੁਹਾਡੇ ਪੋਤੇ ਕੋਲੋਂ ਲਵਾਂਗੇ। ਇਹ ਕੀ ਗੱਲ ਹੋਈ? ਮੈਂ ਸੋਚਣ ਲੱਗ ਪਿਆ। ਚੀਜ਼ਾਂ ਮੇਰੇ ਬਾਲ ਖਾਵਣ ਤੇ ਪੈਸੇ ਉਹਨਾਂ ਬਾਲਾਂ ਕੋਲੋਂ ਲਿੱਤੇ ਜਾਣਗੇ ਜਿਨ੍ਹਾਂ ਨੇ ਹਾਲੇ ਪੈਦਾ ਹੋਣਾ। ਮੇਰੇ ਬਾਲਾਂ ਨੇ 50 ਰੁਪਏ ਦੀਆਂ ਚੀਜ਼ਾਂ ਖਰੀਦੀਆਂ ਸਨ ਤੇ ਫਿਰ ਅਸੀਂ ਉੱਥੋਂ ਟੁਰ ਪਏ। ਪਰ ਅਸੀਂ ਹਾਲੇ ਦੁਕਾਨ ਦੇ ਅੰਦਰ ਹੀ ਸਾਂ ਕਿ ਦੁਕਾਨਦਾਰ ਨੇ ਮੈਨੂੰ ਆਵਾਜ਼ ਦਿੱਤੀ, ਭਰਾ ਜੀ ਇਹਨਾਂ ਚੀਜ਼ਾਂ ਦੇ ਪੈਸੇ ਤਾਂ ਦੇ ਦਿਓ। ਮੈਂ ਮੂੰਹ ਤੇ ਚੁੱਪ ਰਿਹਾ ਪਰ ਬੋਰਡ ਵੱਲ ਇਸ਼ਾਰਾ ਕਰ ਦਿੱਤਾ। ਉਹ ਦੁਕਾਨਦਾਰ ਬੜੇ ਜ਼ੋਰ ਨਾਲ ਹੱਸਿਆ। ਉਹ ਕਿ ਬਹੁਤ ਸਿਆਣਾ ਆਦਮੀ ਸੀ। ਉਹਨੇ ਬੜੇ ਪਿਆਰ ਨਾਲ ਆਖਿਆ, ਭਰਾ ਜੀ ਤੁਸੀਂ ਸਮਝੇ ਨਹੀਂ, ਇਹ ਉਹਨਾਂ ਚੀਜ਼ਾਂ ਦੇ ਪੈਸੇ ਨਾ ਜਿਹੜੀਆਂ ਤੁਹਾਡੇ ਦਾਦਾ ਜੀ ਨੇ ਖਾਧੀਆਂ ਸਨ। ਮੇਰਾ ਦਿਮਾਗ ਘੁੰਮ ਗਿਆ। ਮੈਂ ਸੋਚੀ ਪੈ ਗਿਆ। ਮੈਂ ਜਿੰਨਾ ਸੋਚਦਾ ਸਾਂ ਓਨਾ ਹੀ ਗਹਿਰਾਈ ਵਿੱਚ ਜਾਂਦਾ ਸਾਂ। ਉਹ ਦੁਕਾਨਦਾਰ ਸੱਚਾ ਸੀ। ਅਸੀਂ ਜਦੋਂ ਜਨਮ ਲੈਂਦੇ ਹਾਂ ਤਾਂ ਇੱਕ ਕਰਜ਼ਾ ਵੀ ਸਾਡੇ ਨਾਲ ਹੀ ਜਨਮ ਲੈਂਦਾ ਹੈ। ਇਹ ਕਰਜ਼ਾ ਨਸਲ ਦਾ ਨਸਲ ਚੱਲਦਾ ਹੈ। ਸਾਡੇ ਅੰਮੀ ਅੱਬੂ ਸਾਨੂੰ ਪਾਲਣ ਪੋਸ਼ਣ ਲਈ ਮਿਹਨਤ ਕਰਦੇ ਨੇ, ਸਾਡੇ ਨਾਲ ਪਿਆਰ ਕਰਦੇ ਨੇ, ਸਾਡੀ ਹਰ ਜ਼ਰੂਰਤ ਦਾ ਖਿਆਲ ਰੱਖਦੇ ਨੇ। ਸਾਡੀਆਂ ਮਾਵਾਂ ਆਪ ਗਿੱਲੀ ਥਾਂ 'ਤੇ ਲੇਟ ਕੇ ਸਾਨੂੰ ਸੁੱਕੀ ਥਾਂ 'ਤੇ ਸਵਾਉਂਦੀਆਂ ਨੇ। ਸਾਡਾ ਅੱਬੂ ਸਾਰਾ ਦਿਨ ਸਾਡੇ ਵਾਸਤੇ ਮਿਹਨਤ ਕਰਦਾ ਹੈ। ਸਾਡੀ ਅੰਮੀ ਰਾਤ ਦਿਨ ਸਾਡਾ ਧਿਆਨ ਰੱਖਦੀ ਹੈ। ਇਹ ਸਾਰਾ ਕੁਝ ਕੀ ਹੈ? ਇਹ ਸਾਰਾ ਕੁਝ ਇੱਕ ਕਰਜ਼ਾ ਹੀ ਤਾਂ ਹੈ ਜੋ ਉਹ ਮਾਂ ਬਾਪ ਅਦਾ ਕਰਦੇ ਪਏ ਹੁੰਦੇ ਨੇ। ਉਹ ਕਰਜ਼ ਜਿਹੜਾ ਉਹਨਾਂ ਦੇ ਅੰਮੀ ਅੱਬੂ ਨੇ ਉਹਨਾਂ 'ਤੇ ਚੜਾਇਆ ਸੀ ਅਤੇ ਉਹ ਆਪਣਾ ਕਰਜ਼ ਲਾਹੁੰਦਿਆਂ ਲਾਹੁੰਦਿਆਂ ਸਾਡੇ ਉੱਤੇ ਕਰਜ਼ ਚੜਾ ਦਿੰਦੇ ਨੇ ਅਤੇ ਫਿਰ ਇਹ ਕਰਜ਼ ਸਾਨੂੰ ਆਪਣੇ ਬਾਲਾਂ ਦੀ ਪਰਵਰਿਸ਼ ਦੀ ਸੂਰਤ ਲਾਉਣਾ ਪੈਂਦਾ ਹੈ। ਅਗਰ ਇਹ ਸਾਰੀਆਂ ਗੱਲਾਂ ਸੱਚੀਆਂ ਹਨ ਤਾਂ ਫਿਰ ਸਾਡੇ ਕਰਨ ਵਾਲਾ ਇੱਕ ਕੰਮ ਹੈ। ਅਸੀਂ ਆਪਣੇ ਬਾਲਾਂ ਉੱਤੇ ਸੋਹਣਾ ਕਰਜ਼ਾ ਚੜਾਈਏ ਤਾਂ ਕਿ ਉਹ ਆਪਣੇ ਬਾਲਾਂ ਉੱਤੇ ਹੋਰ ਵੀ ਸੋਹਣਾ ਕਰਜ਼ਾ ਚੜਾਉਣ ਦੇ ਕਾਬਲ ਹੋ ਜਾਣ। ਕਣਕ ਦਾ ਇੱਕ ਦਾਣਾ ਜਦੋਂ ਕਿਸਾਨ ਮਿੱਟੀ ਵਿੱਚ ਬੋਂਦਾ ਹੈ ਅਤੇ ਉਹ ਇੱਕ ਦਾਣਾ 100 ਦਾਣਿਆਂ ਦੀ ਬਾਲੀ ਤਿਆਰ ਕਰਦਾ ਹੈ। ਇੱਕ ਚੰਗਾ ਅਮਲ 100 ਚੰਗੇ ਅਮਲਾਂ ਦੀ ਬੁਨਿਆਦ ਰੱਖਦਾ ਹੈ। ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਕਿਹੋ ਜਿਹਾ ਵੇਖਣਾ ਚਾਹੁੰਦੇ ਹਾਂ? ਅੱਜ ਇਹ ਤਾਕਤ ਅਤੇ ਫੈਸਲਾ ਸਾਡੇ ਹੱਥ ਵਿੱਚ ਹੈ। ਸਾਡੀ ਚੰਗੀ ਤਰਬੀਅਤ ਇੱਕ ਚੰਗੀ ਨਸਲ ਤਿਆਰ ਕਰੇਗੀ। ਇਸ ਚੰਗੀ ਨਸਲ ਦਾ ਫਾਇਦਾ ਅਸੀਂ ਵੀ ਚੁੱਕਾਂਗੇ ਅਤੇ ਸਾਡਾ ਸੋਹਣਾ ਦੇਸ਼ ਵੀ ਚੁੱਕੇਗਾ। ਦੁਨੀਆ ਵਿੱਚ ਇਨਸਾਨ ਦਾ ਕਿਰਦਾਰ ਦੋ ਰੁਖਾਂ ਉੱਤੇ ਹੋ ਸਕਦਾ ਹੈ। ਜਾਂ ਤਾਂ ਉਹ ਅੱਗ ਵਰਗਾ ਹੋਏਗਾ ਜਾਂ ਬਰਫ਼ ਵਰਗਾ ਹੋਏਗਾ। ਅੱਗ ਦੀ ਗਰਮੀ ਮਾਹੌਲ ਨੂੰ ਬਾਅਦ ਵਿੱਚ ਗਰਮ ਕਰਦੀ ਹੈ। ਪਹਿਲਾਂ ਉਸ ਭਾਂਡੇ ਨੂੰ ਸਾੜ ਦਿੰਦੀ ਹੈ ਜਿਹਦੇ ਵਿੱਚ ਅੱਗ ਮੌਜੂਦ ਹੁੰਦੀ ਹੈ ਅਤੇ ਬਰਫ਼ ਮਾਹੌਲ ਨੂੰ ਠੰਡਾ ਕਰਨ ਤੋਂ ਪਹਿਲਾਂ ਉਸ ਭਾਂਡੇ ਨੂੰ ਠੰਡਾ ਕਰਦੀ ਹੈ ਜਿਹਦੇ ਵਿੱਚ ਉਹ ਮੌਜੂਦ ਹੁੰਦੀ ਹੈ। ਇਹ ਹੁਣ ਸਾਡੇ ਮਾਂ ਬਾਪ ਉੱਤੇ ਹੈ ਕਿ ਉਹ ਆਉਣ ਵਾਲੀ ਨਸਲ ਨੂੰ ਅੱਗ ਬਣਾਉਣਾ ਚਾਹੁੰਦੇ ਨੇ ਜਾਂ ਫਿਰ ਬਰਫ਼ ਬਣਾਉਣਾ ਚਾਹੁੰਦੇ ਹਨ। ਵੀਡੀਓ ਚੰਗੀ ਲੱਗੀ ਹੋਵੇ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।